हाँ आप लोग करते हो? हाँ, मुझे नहीं मारना, ये पहले मुझे बोतल ला के दो। मैं कैमरे को मारूंगा। उई, साथ मारो, चलो हाय हाय कर दो, हाय साथ मारो। करो करो, मारो मारो इधर मारो। ओए, जानू ओ मेरी जानू, जानू दी जान लगा अस्सलाम वालेकुम, की हाल ने दोस्तों? सेहत तबीयत ठीक है? सारे फिट फाट ने? उम्मीद है कि सारे भैन भरा खैर खैरियत नाल होणगे। लो जी, वालदा दी अज हो गई है तबीयत खराब, ठीक है। तुसीं कहना मैनूं हासा आई जा रहा, मैनूं हासा आटोमैटिकली आई जा रहा कि कल छुरली पकौड़े खाधे सी और छुरली पकौड़े रात दे ऐसे लड़े ने कि हुण तुसीं कहना कि भरा ने सब तो पहले ना इधरों देखो, उधर तो लाइट नहीं है कि शर्ट प्रैस नहीं की। भाई जी मैं शावर लिया, लाइट आन नहीं डई, लाइट आंदी भी बिल्कुल डिम पॉइंट जेडे ना कोई 30-25 इत्थे तक आंदे पे, इस्त्री चलनी नहीं, सड़नी हर शा जो भी चला देते, तो लाइट का कोई बंदोबस्त नहीं है। तो वालदा ने राती खाधे से छुरली पकौड़े बना के, ठीक है। वो छुरली पकौड़े ऐसे खाते ने, 2-4 ही खाधे से, नाल थोड़ा फ्राई नान खाधे से, और छुरली पकौड़े शुर करके। हुण जरा ना तबीयत वालदा साहबा दी खराब है, ठीक है। तबीयत खराब हुई, तबीयत होई सुबह नमाज पढ़ने तो बाद मतलब होण की डिया ਐ ਦਿਲ ਨੂੰ ਘਬਰਾਹਟ ਜੀ ਹੋਣ ਰਹੀ, ਦਿਲ ਕਰ ਜਿਵੇਂ ਉਲਟੀ ਹੋ ਜਾਣੀ ਹੈ, ਤੇ ਜਿਵੇਂ ਸਿਰ ਨੂੰ ਦਰਦ ਤੇ ਬੜਾ ਤਬੀਅਤ ਜਿਸ ਤਰ੍ਹਾਂ ਬੇਚੈਨ। ਤੇ ਉਹ ਐਵੇਂ ਦੀ ਸਿਚੁਏਸ਼ਨ ਦੇ ਵਿੱਚ ਮੈਂ ਤੁਹਾਨੂੰ ਕਹਿੰਦਾ, ਜਾਂ ਤਾਂ ਤੁਸੀਂ ਵਾਸ਼ਰੂਮ 'ਚ ਜਾਓ ਤੇ ਗਲੇ 'ਚ ਉਂਗਲੀ ਮਾਰੋ ਆਹ ਕਰਕੇ, ਨਹੀਂ ਹੋਏ ਉਲਟੀ ਆ ਜਾਏਗੀ, ਤੁਹਾਨੂੰ ਸੈੱਟ ਹੋ ਜਾਏਗਾ ਕੰਮ, ਆਪਣੇ ਆਪ ਹੋ ਜਾਵੇ ਤੇ ਠੀਕ। ਬੋਤਲ ਪੀਣੀ ਕੋਈ? ਬੋਤਲ ਪੀ ਕੇ ਨਹੀਂ, ਕੋਈ ਮੈਂ ਉਹ ਸਪਰਾਈਟ ਲਿਆ ਦੇਣਾ ਥੋੜਾ ਜਿਹਾ ਨਾ, ਉਹਨੂੰ 'ਚ ਨਮਕ ਪਾ ਕੇ ਪੀਓ, ਮੇ ਵੀ ਉਹ ਥੋੜਾ ਜਿਹੜਾ ਐਸਿਡਿਟੀ ਵਗੈਰਾ ਹੋਏਗੀ ਸੈੱਟ ਹੋ ਜਾਏਗਾ। ਦਿਲ ਕਰਦਾ ਵੇਖਾ ਬੰਦ ਕਰਕੇ ਬੈਠੀ ਰਹਾਂ, ਅੱਖਾਂ ਬੰਦ ਕਰਕੇ ਬਹਿਣ ਨਾਲ ਤੇ ਆਵੇ ਖੰਜਵਾਸੀਆਂ ਆ ਜਾਂਦੀਆਂ, ਅੱਗੇ ਨੀਂਦ ਆਈ ਜਾਂਦੀ, ਐਂ ਤੁਸੀਂ ਸੁੱਤੇ ਹੀ ਰਹਿਣਾ। ਨੀਂਦ ਵੀ ਨਹੀਂ ਨਾ ਆਉਂਦੀ। ਮੈਂ ਕੋ ਸੋਈ ਆ, ਤੂੰ ਤਾਂ ਸੌ ਗਿਆ, ਮੈਂ ਤਾਂ ਸੋਈ ਨਹੀਂ, ਤੁਰੀ ਫਿਰਨੀ ਜਰਾ। ਬੋਤਲ ਲਿਆ ਦਿੰਦਾ, ਮੈਂ ਕਹਿੰਦਾ ਬੋਤਲ ਲਿਆਣਾ, ਮੈਂ ਬੋਤਲ ਪੀਓ ਥੋੜਾ ਜਿਹਾ, ਬੋਤਲ ਪੀਣਾ ਤੁਸੀਂ ਹੋ ਜਾਏਗਾ ਸੈੱਟ ਕੰਮ। ਮੈਂ ਦਵਾਈ ਖਾਧੀ ਹੈ ਅੱਗੇ, ਦਵਾਈ ਤੁਸੀਂ ਬੀਪੀ ਦੀ ਖਾਧੀ ਨਾ, ਬੀਪੀ ਥੋੜਾ ਹਾਈ ਸੀ, ਲੇਕਿਨ ਉਹ ਮੈਨੂੰ ਲੱਗਦਾ ਉਹ ਛੁਰਲੀ ਜਿਹੜੇ ਸੀ ਨਾ ਅੰਦਰ ਜਾ ਕੇ ਸ਼ੁਰ ਕਰਨ ਡਿਆ ਪੇਟ ਦੇ ਵਿੱਚ ਸ਼ੁਰ ਹੋਣ ਡਿਆ, ਤੇ ਜਿਹੜਾ ਨਾ ਉਹ ਇੱਥੋਂ ਤੱਕ ਅੜਿਆ ਪਿਆ, ਉਹ ਥੱਲੇ ਗੈਸ ਬਣੀ ਨਾ ਪੇਟ 'ਚ, ਜਦੋਂ ਛੁਰਲੀ ਪਕੌੜੇ ਸ਼ੁਰ ਕਰ ਰਹੇ ਨੇ, ਗੈਸ ਤੱਕ ਪਾਣੀ ਉਹ ਗੈਸ ਕੂਸ ਤਾਂ ਬਣੀ ਹੁੰਦੀ ਤੇ ਸਭ ਚੰਗਾ ਸੀ ਨਾ ਪਤਾ ਲੱਗਦਾ ਵੀ ਕੀ ਕੋਈ ਸਮਝ ਨਹੀਂ ਲੱਗਦੀ। ਐਵੇਂ ਦਿਲ ਕਰਦਾ ਕਿ ਬੰਦਾ ਅੱਖਾਂ ਬੰਦ ਕਰ ਦੇਵੇ ਤੇ ਕੋਈ ਨਾ ਗੱਲ ਕਰੇ ਤੇ ਨਾ ਕੋਈ ਬੋਲੇ, ਕੋਈ ਤੇ ਕੋਈ ਵੀ ਨਾ ਕਰੇ। ਤੇ ਚਲੋ ਉੱਠੋ ਫਿਰ ਆਪਾਂ ਮੈਡੀਸਨ ਲੈ ਆਈ ਜਾ ਕੇ। ਉਹ ਮੈਂ ਖਾ ਲਈ ਆ ਅੱਗੇ, ਦਵਾਈ ਖਾ ਲਈ ਮੈਂ, ਦਵਾਈ ਖਾ ਲਈ, ਹੁਣ ਅੱਜ ਬੈਠਿਆਂ ਤੇ ਕੰਮ ਸੈੱਟ ਨਹੀਂ ਹੋਣਾ। ਛਿਲਕਾ ਪਾ ਕੇ ਵਿੱਚ ਜਮੇਸ਼ਰੀ ਪਾ ਕੇ ਠੰਡਾ ਗਲਾਸ ਪਾਣੀ ਦਾ ਵੀ ਬਣਾ ਕੇ ਨਿੱਕੂ ਨੂੰ ਜੋੜ ਕੇ ਉਹ ਵੀ ਪੀਤਾ ਹੈ। ਤੇ ਬੋਤਲ ਲਵਾ ਲਈ ਕੋਈ, ਬੋਤਲ ਲਵਾ ਲਈਏ, ਬੋਤਲ ਐਵੇਂ ਲਵਾ ਲੈਣੀ ਹੈ। ਜਾ ਕੇ ਡਾਕਟਰ ਨੂੰ ਕਹਿੰਦੇ ਕੋਈ ਬੋਤਲ ਲਾਏਗਾ, ਘਬਰਾਹਟ ਜਾਏਗਾ। ਲੈ ਹੁਣ ਇਹਦਾ ਕਰਨਾ ਕੀ, ਇੰਜ ਬੈਠਿਆਂ ਤੇ ਕੰਮ ਸੈੱਟ ਨਹੀਂ ਹੋਣਾ। ਹੁਣ ਇੰਜ ਬੈਠਾ ਹੋਵੇ ਬੰਦਾ, ਇੰਜ ਕੰਮ ਸੈੱਟ ਥੋੜੀ ਹੁੰਦਾ, ਠੀਕ ਹੈ। ਹਾਂ ਕੀ ਕਰਨਾ ਹੈ? ਸਤਾਈ ਜਾਂ ਸਲਮਾਨ ਨੂੰ ਹੋਣਾ 27 ਜਾ। ਹੁਣ ਇੰਜ ਤਬੀਅਤ ਖਰਾਬ ਹੈ, ਹੁਣ ਇੰਜ ਤੇ ਪਿਆ ਤੇ ਆਰਾਮ ਨਹੀਂ ਆਣਾ। ਮੈਨੂੰ ਬੁਲਾਈ ਨਾ ਜਾ, ਤੂੰ ਨਾ ਯਾਰ ਲਾ ਕੇ। ਮੈਂ ਨਜ਼ਰ ਕਾਦੀ ਲਾਤੀ ਵੀ? ਤੂੰ ਤਾਂ ਮੈਂ ਮਾਂ ਨਵਾਂ ਸੂਟ ਪਾਇਆ। ਅਸਤਗਫਿਰullah, ਮੈਂ ਮਾਸ਼ਾਅੱਲਾ ਪੜਿਆ ਸੀ ਨਾਲ, ਮੈਂ ਮਾਸ਼ਾਅੱਲਾ ਪੜਿਆ ਸੀ। ਵੇਖ ਹਜੇ ਵੀ ਬਿਮਾਰੀ 'ਚ ਵੀ ਸੂਟਾਂ ਦੀਆਂ ਗੱਲਾਂ ਵਾਸੀਆਂ ਆ ਕੇ ਬੁਰਾ ਹਾਲ ਵੇਖੋ, ਹਾਏ 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 ਹਾਏ, ਤੇ ਜ਼ੇਨ 'ਚ ਸੂਟ ਨਹੀਂ ਨਿਕਲਦੇ। ਇੱਕ ਤੇ ਬੁੜੀਆਂ ਦਾ ਪਤਾ ਨਹੀਂ ਕੀ ਬਣਨਾ, ਵੇ ਜ਼ੇਨ 'ਚ ਸੂਟ ਨਹੀਂ ਨਿਕਲੇ ਹਜੇ ਵੀ। ਗੱਲ ਇਹ ਆ ਕਿ ਜ਼ਿੰਦਗੀ ਦੇ ਦਿਨ ਥੋੜੇ ਆ। ਓਏ ਨਾ ਟੈਨਸ਼ਨ ਲੈ, ਨਹੀਂ ਜਾਣ ਦੇਣਾ ਆਪਾਂ ਕਿਤੇ। ਆਏ ਜ਼ਿੰਦਗੀ ਦੇ ਦਿਨ ਥੋੜੇ ਨਹੀਂ ਹੈਗੇ, ਆਪਾਂ ਵਧਾ ਲੈਣੇ ਨੇ ਇਨਸ਼ਾਅੱਲਾ। ਆਪਾਂ ਜਾਣੇ ਆ, ਆਪਾਂ ਜਵਾਨੇ ਬਹੁਤ। ਅਰੇ ਤੇ ਸਾਹ ਵੀ ਨਹੀਂ ਆਉਂਦੇ, ਸਾਹ ਨਹੀਂ ਨਾ ਹੋਣ ਡਿਆ। ਇਹ ਤੇ ਕੰਮ ਕਿਤੇ ਮੈਨੂੰ ਲੱਗਦਾ ਗਲ 'ਚ ਬੁਰਕੀ ਫਸ ਗਈ ਹੈ। ਮੁੱਕੇ ਨਹੀਂ, ਜਿਵੇਂ ਆਕਸੀਜਨ ਦੀ ਕਮੀ ਨਹੀਂ ਹੋਊਗੀ। ਨਹੀਂ ਪਕੌੜਿਆਂ ਦੇ ਵਿੱਚ ਤੁਸੀਂ ਆਲੂ ਪਾਏ ਲੰਮੇ ਲੰਮੇ, ਉਹ ਕਿਤੇ ਕਾਂਟੇਦਾਰ ਆਲੂ ਸੀ ਕੋਈ, ਉਹ ਜਾ ਕੇ ਗਲੇ 'ਚ ਫਸ ਗਿਆ। ਉਹ ਯਾ ਸੈੱਟ, ਉਹ ਅੱਲਾ ਖੈਰ ਉਹ ਸੈੱਟ ਹੋ ਜਾ, ਇੰਜ ਨਾ ਕਰ। ਮੇਰਾ ਛੇ ਦੀ ਸੈੱਟ ਹੋਇਆ ਦੋਸਤੀ, ਸੈੱਟ ਹੋ ਜਾ। ਯਕੀਨ ਕਰ ਯਾ ਸਲਮਾਨ, ਮੇਰਾ ਜਿਸਮ ਐਵੇਂ ਦਰਦ ਕਰਦਾ ਜਿਵੇਂ ਫੋੜਾ ਦਰਦ ਕਰਨ ਡਿਆ, ਦਿਮਾਗ ਵੀ ਐਵੇਂ ਦਰਦ ਕਰਨ ਡਿਆ, ਘੁੱਟਦੀ ਹੈ ਦਿਮਾਗ ਤੇ ਪੇਟ ਜਿਵੇਂ ਵੱਖੀਆਂ ਦੇ ਵਿੱਚ ਹਵਾ ਨਹੀਂ ਭਰੀ ਹੁੰਦੀ, ਪੇਟ ਵੀ ਘੁੱਟ ਦਿੰਦੇ, ਐਵੇਂ ਹੈ ਪਿਆ ਵਾ। ਪੇਟ ਵੀ ਘੁੱਟ ਦਿੰਦੇ ਆਪਾਂ, पेट घुट दिए। A few moments later. ओए ना हिलाओ ना इसे, वैसे एक एक करके तोड़ लो। अच्छा कौन जाएगा घर तुम में से? ओए छोटे साइकिल वाले तुम आ जा मेरे साथ, वो मुझे एक बोतल ला के दे घर से। आ जा यार, मैं तोड़ दूंगा उसके बाद तुम्हें। आ जा मेरे साथ, उसके बाद मैं तोड़ दूंगा। देख लो जी, ए छोटे छोटे भरा ने सारे, ਤੇ ਇਹਨਾਂ ਦੀ ਦੁਕਾਨ ਹੈ ਤੇ ਵੇਖ ਲਓ ਤੂਤਾਂ ਦੇ ਦਿਵਾਲੇ ਹੋਏ ਪਏ ਨੇ, ਤੇ ਕਹਿੰਦੇ ਬੋਤਲ ਨਹੀਂ ਇੱਕ ਦੇਣੀ ਲਿਆ ਕੇ। ਆ ਕੀ ਆ ਗਿਆ? आ जाओ यार आ जाओ। देखो ये भी बचा नहीं मान रहा बात। हमारा व्लॉग बन रहा है।
हाँ आप लोग मारते हो? हाँ, मुझे नहीं मारना, ये पहले मुझे बोतल ला के दो। मैं कैमरे को मारूंगा। कैमरे को मारोगे? कैमरे को नहीं मारना, कैमरा बहुत महंगा है। देखो ये बच्चा कहना मैं कैमरे से आ गया, मैं सोटी मार देनी है। आपके व्लॉग का नाम क्या है? मिनी फैमिली, आ जाओ पहले मुझे बोतल ला के मिनी फैमिली। दो। आ जाओ, कौन जाएगा घर? ये इसका घर है ना, इसका घर है। चल उठ, छोटे आ जा। इसका कब ये दे। नहीं नहीं, वो बहुत इसका छोटा भी घर है, है, वो बहुत छोटा है। आ जाओ, नहीं दे साइकिल। मैं साइकिल दे दे। चल वो दे दी उसने साइकिल। अब करो, क्या करना था? चलाओ। मैं चला नहीं सकता ना साइकिल, आज तुम चलाओ। इतनी बड़ी साइकिल है, ये मेरे पाँव नहीं आएंगे ऊपर। नहीं वो चलाता, वो कहता मैंने चलानी। पीछे बैठो, आपने भी पीछे बैठना, मैंने लेके जाना। चलो चलानी किसने है, किसने चलानी है? चलानी है। चलो चलाओ, वो पीछे बैठा है। मैंने पीछे पर आके नहीं चला। अच्छा चलो वो उतर जाएगा, ना करो ना करो। चलो उतर जाओ छोटे, 1 मिनट उतरना, इसे चलाने दो। ये चलानी आती कि नहीं देखते हैं, देखते हैं ये चला सकता है कि नहीं। चलो दे दो इसे, बड़ा भाई आपका। ओ यार इतने के जाना है तू है, आ जा मेरे नाल, आ जा यार, मैं चीज़ दूंगा आपको, मैं चीज़ दूंगा आपको। तो जी बच्चों के दरमियान हो गई है फाइट। तुम चला लोगे उसे पीछे बिठा के? चलो भगा के दिखाओ, भगा के दिखाओ। चलो चलाओ, मिनट मारो, भगाओ भगाओ भगाओ। स्प्राइट लेके आओ 1.5 लीटर वाली, एक 1.5 लीटर स्प्राइट लेके आओ घर से। पैसे मेरे पास हैं, ये ले लो। भगाओ भगाओ, मिनट मारो। और जी बच्चे एडे के तेज़ ने ना, दुकान से चाह ही नहीं रहे। मतलब दुकान मोस्टली लोक होंगी शाम को खोल दें। मैं क्या एक बोतल दे दे, ठीक है? कहता नहीं जी घर तो जाना ही नहीं है, ठीक है? बड़ी मुश्किल के नाल उत्थों तोरे ने। मैं क्या चलो यार, बहुत ज़्यादा धुप्प है, मतलब सूरज फुल फील हो रहा है, चेक करो, बहुत ज़्यादा है। क्या हुआ है? आपकी बना दो, ये बन गई है। ये पार्क है जी हमारा, मैं उर्दू बोली जा रहे हैं। यह पार्क है छोटा जा अपना, यह मस्जिद है सामने, एडा व्यू है, ठीक है? यह पार्क है। गर्मी इन्नी कुछ ज़्यादा हुई भी, मतलब हुणे अंदर फील नहीं होता ना, पक्खा वगैरह भी नहीं चलाता मैं, लेकिन फील नहीं होता। लेकिन इतने बाहर बहुत ज़्यादा फील हो रहा है, क्योंकि मैं मोस्टली ऐसे में निकलता नहीं बाहर, तो अज निकले हूँ बोतल लेना वास्ते, तो काफ़ी ज़्यादा फील हो रही है गर्मी। बच्चों ने लगे छोटे छोटे झूले, तेरे भरा ने कभी नहीं लेट डिग के सट लवानी। मैं कल फुलों का कह रहे थे ना, देखो एक सामने सीधी रो है, उस तो बाद सेंटर च सारे फुल ने। फुल बहुत ज़्यादा लगे हुए हैं हूँ, अज तो तोड़े नहीं, तोड़े नहीं है, फिर भी काफ़ी ज़्यादा लगे हुए हैं। मतलब बच्चे तोड़ भी लेंगे ने, लेकिन उस तो बावजूद फिर जड़ा है ना लगे रहते हैं काफ़ी ज़्यादा। थैंक यू थैंक यू थैंक यू। बोतल नहीं है, ये बोतल नहीं है, बोतल नहीं मिली हाथ से बोतल फड़ के, तो फिर मैंने कहना है बोतल नहीं है, बोतल मिली नहीं है। नहीं हैगी यार, किधर गई है? की लुधगी, लुधगी की होंगे? चलेगी। लो ये बच्चा कहता बोतल लुधगी, किधर चलेगी बोतल? किधर चलेगी? लाहौर चलेगी। कहता बोतल लुधगी, बोतल लुधगी, लाहौर चलेगी। ये लुधगी क्या होता है, मुझे पहले लुधगी तो बता दो। हैं? उसका मतलब है कि पता नहीं कहाँ है। अच्छा, लुधगी का मतलब होता है कि पता नहीं कहाँ। ये बड़ी आपसे, आप बड़ों को ऐसे करते हो? तो जी बच्चा ने देखो, बच्चा ने देखो टोकरी कैसे सजा लिया है, सही बना ले अगले ने। क्या बात है, ऊपर करो ऊपर करो। वाह, उन्होंने अपना सेटअप कर लिया, टोकरी ऊपर नहीं जा रही, उन्होंने अपनी टोकरी ऊपर करने वाला सेटअप बना लिया। ना लड़ी जाओ सारे। थैंक यू सो मच बच्चे। ये अपना फैन हो गया है लुधगी। उई, चलो हाय हाय कर दो, हाय करो करो, मारो मारो, इधर मारो। ओए मिनी फैमिली, इधर मारो, दोबारा मारो, दोबारा मारो, इधर मारो, इधर मारो। ओए छोटी नहीं मारनी, वो मेरे तो छोटी मारदा तू। लो जी मैच हो गया बच्चों के नाल, ते भरा तुहाडा गया एक बच्चा बहुत शरारती, बार बार सोटी लैके कहना मैं तेरा कैमरा भरना सोटी लैके। हाय लो बेबे, बोतल पियो ठंडी ठंडी कूल कूल, ठीक। इहदे च पाओ 5-7 जेह्ड़ा ना चमचियां दुद्ध दियां, ते मिक्स करके ना 2-3 ढक्कन इंदे बिच काला नमक पाना, थोड़ा नींबू पाना, तो फिर पियो, तो इंशाल्लाह तुसीं फुल फ्रैश हैं सैटमेंट हो जाना। हाँ जी मां जी, बोतल देवां तुहानूं?
ਬੋਤਲ ਕੱਲੀ ਮੈਂ ਨਹੀਂ ਪੀਣੀ, ਦੁੱਧ ਸੋਡਾ ਥੋੜਾ ਜਿਹਾ ਬਣਾ ਦੇ। ਦੋ ਸੋਡਾ ਬਣਾ ਦਾਂ। ਚਲੋ ਜੀ ਮਾਂ ਜੀ ਹੁਣ ਕਹਿ ਰਹੇ ਮੈਨੂੰ ਦੋ ਸੋਡਾ ਬਣਾ ਦੇ। ਓਏ ਮਾਂ ਜੀ ਬੋਤਲ ਤੇ ਲੁੱਧ ਗਈ। ਚਲੋ ਇਹਨੂੰ ਹੂੰਜ ਲਾ। ਲੁੱਧ ਗਈ? ਲੋਦ ਕੀ ਤੇ ਹੁਣ ਹੂੰਜ ਲਾ। ਕਿਵੇਂ ਹੁਣ ਜਾ ਉਹਨੂੰ ਤੇ ਲੁੱਧ ਗਈ? ਤਪੜੀ ਤੁਪੜੀ ਫੇਰ ਕੇ ਹੂੰਜ ਦੇ। ਨਹੀਂ ਉਹ ਤੇ ਲੁੱਧ ਕੇ ਲਾਹੌਰ ਕਰਾਚੀ ਪਹੁੰਚ ਗਈ। ਚਲੋ ਚੰਗਾ ਕੀਤਾ। ਸਭ ਤੋਂ ਵੱਡਾ ਗਲਾਸ ਲਵੋ ਨਾ। ਆ ਲਓ ਠੀਕ ਹੈ। ਪੈਪ ਦੇਵਾ ਨਾਲ ਲਿਆ ਕੇ। ਨਹੀਂ ਮੇਰਾ ਕਿਹੜਾ ਮੂੰਹ ਦੁਖਦਾ ਵਾ। ਜੁੱਤਾ ਮਾਰਨੋਂ ਨਹੀਂ ਹਟਣਾ। ਜੁੱਤਾ ਮਾਰਨੋਂ ਨਹੀਂ ਹਟਣਾ। ਬੰਦਾ ਬਿਮਾਰ ਹੋਵੇ, ਬੰਦਾ ਠੀਕ ਹੋਵੇ। ਨੋ ਗੱਲ, ਇੱਕ ਤਾਂ ਮੇਰੇ ਅੱਗੇ ਸਾਹ ਨਹੀਂ ਨਿਕਲ ਰਿਹਾ, ਜਾਣ ਨਹੀਂ ਬਿਮਾਰੀ ਬਣੀ ਪਈ। ਇੱਕ ਉੱਤੋਂ ਤੂੰ ਕਹਿਣਾ ਕਦੀ ਪੈਪ ਲਿਆ ਦੇ, ਕਦੀ ਕੋਈ ਸਾਰੀ ਉਮਰ ਕੇ ਪੈਪ ਪੀਂਦੇ ਰਹੇ ਆ। ਨਹੀਂ ਮੈਂ ਵੇਖੋ ਹੁਣ ਤੁਹਾਨੂੰ ਕੱਚ ਦਾ ਗਲਾਸ ਦਿੱਤਾ, ਮੈਂ ਕਿਹਾ ਲੈ ਜੀ ਪੀਣ ਲੱਗਿਆ, ਸਵਾਦ ਤੇ ਪੂਰਾ ਆਵੇ ਹੈ। ਚਲੋ ਪੀਓ ਮਾਸ਼ਾਅੱਲਾ। ਚਲੋ ਜੀ ਅੱਲਾ ਪਾਕ ਬੋਤਲ ਦੇ ਸਦਕੇ ਜਿਹੜਾ ਸਿਹਤ ਦਵੇ। ਹਾਂ ਇਹ ਕੀ ਖੱਟੀ ਹੈ ਨਾ। ਖੱਟਾ ਹੈ ਹੁਣ 7 ਅਪ ਸੀ ਨਾ, ਉਹ ਖੱਟੀ ਤਾਂ ਹੋਣੀ ਸੀ। 2 hours later. ਜਾਨੂ ਓ ਮੇਰੀ ਜਾਨੂ। ਜਾਨੂ ਦੀ ਜਾਨ ਲੱਭਾ। ਜਾਨੂ ਦੀ ਜਾਨ ਲੰਮੀ ਪਈ ਖਲੋਤੀ। ਜਾਨੂ ਆਈ ਸਾਡੀ ਜਿਹੜੀ ਨਾ ਡਿਪਰੈਸ ਹੋਈ ਖਲੋਤੀ। ਸਾਨੂੰ ਆਈ ਸਾਡੀ ਡਿਪਰੈਸ ਹੋਈ ਖਲੋਤੀ ਹੈ। ਜਾਨੂ ਕਹਿੰਦੀ ਮੈਨੂੰ ਕੋਈ ਨਾ ਬੁਲਾਓ, ਮੈਨੂੰ ਕੋਈ ਨਾ ਤੰਗ ਕਰੋ, ਮੈਨੂੰ ਕੋਈ ਨਾ ਛੇੜੋ, ਮੈਂ ਨਹੀਂ ਉੱਠਣਾ। ਤੇ ਜਾਨੂ ਜਿਹੜੀ ਨਾ ਲਮਲੇਟ ਹੋਈ ਖਲੋਤੀ। ਜਾਨੂ ਜੀ ਕੀ ਹੁਆ ਆਪਕੋ? ਤੈਨੂੰ ਅੱਖਾਂ ਤੋਂ ਮਹਿਸੂਸ, ਜਿਹੜੇ ਧੀ ਨੂੰ ਪੁੱਤਰ ਨੂੰ ਬੰਦੇ ਨੂੰ ਅੱਖਾਂ ਤੋਂ ਨਹੀਂ ਪਤਾ ਲੱਗਦਾ ਦੂਸਰੇ ਬੰਦੇ ਦਾ, ਉਹਨੂੰ ਫਿਰ ਕੀ ਪਤਾ ਲੱਗਣਾ ਵੀ ਇਹ ਬੰਦਾ ਤੰਦਰੁਸਤ ਜਾਂ ਬਿਮਾਰ ਹੈ। ਮੈਨੂੰ ਤਾਂ ਸਮਝ ਨਹੀਂ ਲੱਗਦੀ। ਮੈਂ ਤੁਰੇ ਜਾਂਦੇ ਬੰਦੇ ਨੂੰ ਜਾਂ ਬੈਠੇ ਨੂੰ ਵੇਖ ਲੈਣੀ, ਮੈਨੂੰ ਕੁਛ ਹੈ। ਤੂੰ ਮੇਰੀ ਅੱਖਾਂ 'ਚ ਅੱਖਾਂ ਪਾ ਕੇ ਵੇਖ, ਮੈਂ ਤੈਨੂੰ ਨਾ ਦੱਸਾਂ ਤੇ ਫਿਰ ਲੈ ਅੱਖਾਂ 'ਚ ਅੱਖਾਂ ਪਾ ਕੇ ਮੈਂ ਵੇਖਿਆ ਭਲਾ ਕੀ ਹੈ। ਦਿਲ ਧਕ ਧਕ ਕਰਨੇ ਲਗਾ ਹਮਾਰਾ ਜੀ। ਲੈ ਵੇਖੋ ਨਹੀਂ ਆਪੇ ਆਖਿਆ ਨਾ ਕਿ ਅੱਖਾਂ 'ਚ ਅੱਖਾਂ ਪਾ ਕੇ ਵੇਖਿਆ, ਤੈਨੂੰ ਬਾਰੇ ਪਤਾ। ਹੁਣ ਮੈਂ ਅੱਖਾਂ 'ਚ ਅੱਖਾਂ ਪਾਈਆਂ ਤੇ ਹੁਣ ਤੇ ਮੇਰਾ ਦਿਲ ਧਕ ਧਕ ਕਰਨੇ ਲਗਾ ਹੈ। ਤੇ ਹੁਣ ਵੇਖੋ ਇਸੇ ਬਹਾਨਾ ਜਾਨੂ ਫਰੈਸ਼ ਹੋ ਗਈ। ਮੈਂ ਕਿਹਾ ਜਾਨੂ ਸੁਬਾਹ ਦੀ ਅਫਸੁਰਦਾ ਜਿਹੜਾ ਨਾ ਮੂਡ ਆਫ ਕਰਕੇ ਐਵੇਂ ਜਿਹੜਾ ਨਾ ਉਹ ਕੀ ਕਹਿੰਦੇ ਨੇ ਉਹਨੂੰ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਉਹ ਭਲਿਆ ਮੂਡ ਆਫ ਨਹੀਂ ਹੈਗਾ, ਮੂਡ ਠੀਕ ਨਹੀਂ ਹੈਗੀ, ਤਬੀਅਤ ਨਹੀਂ ਠੀਕ ਹੈਗੀ। ਮੂਡ ਨੂੰ ਫਾਇਦਾ ਦੇਣਾ ਵਾ। ਤਬੀਅਤ ਠੀਕ ਹੋਵੇ ਨਾ ਹੋਵੇ, ਤੁਸੀਂ ਇੱਕ ਗੱਲ ਨੋਟ ਕਰਨੀ ਹੈ, ਸਾਡੇ ਸਰਾਣੇ ਦੇ ਨਾਲ ਨਾ ਪੋਲੀਫੈਕਸ ਗੈਪ ਨਹੀਂ ਹੋ ਸਕਦੀ। ਗਰਮੀ ਹੋਵੇ ਸਰਦੀ ਹੋਵੇ ਠੀਕ ਹੈ। ਜਿਵੇਂ ਕਹਿੰਦੇ ਨਾ ਉਹ ਗਰਮੀ ਦਾ ਤੋੜ ਜਿਹੜਾ ਨਾ ਇਮਲੀ ਆਲੂ ਬੁਖਾਰੇ ਪਾਣੀ ਦੇ ਨਾਲ ਤੋੜ ਹੈ। ਉਹ ਜਿਹੜਾ ਨਾ ਮੈਂ ਪਤਾ ਕੀ ਕਰਦੀ ਆ, ਹੁਣ ਕੋਈ ਹਾਂਡੀ ਰੋਟੀ ਕਰ ਲੋ। ਬਹੁਤ ਭੁੱਖ ਲੱਗੀ ਵੀ ਮੈਨੂੰ, ਬਹੁਤ ਭੁੱਖ ਲੱਗੀ ਉਹਦੇ। ਬਣਾ ਲਈ ਹਾਂਡੀ? ਬਾਜੀ ਅੱਗੇ ਕੋਈ ਫਰਾਈ ਤੇ ਕਰਨ ਡਈ ਸੀਗੀ ਕਿਉਂਕਿ ਸਮੈਲ ਆ ਰਹੀ ਸੀ ਬਾਹਰੋਂ। ਭਿੰਡੀ ਮੈਂ ਕਿਹਾ ਸੀ ਬਣਾ ਲਈ ਨਾ, ਤੇ ਬੱਚਿਆਂ ਦੀ ਲੈ ਜਾ ਪਾ ਲਾ। ਹੁਣ ਲੇਟ ਹੋਇਆ ਖਲੋਤਾ, ਰੋਟੀ ਖਾ ਲੈਣਗੇ ਨਿਆਣੇ। तो आप उठे ना थोड़ा, आप उठे अपने मतलब क्या कहते हैं उसको, अपनी टांगों पे थोड़ा वजन डालें। आए मैं हाथ पकड़ा दूं आपका, थोड़ी वॉक करते हैं। बाहर मौसम बहुत फ्रेश है, बहुत फ्रेश है। ठंडी ठंडी हवा चल रही है बाहर, ठंडी ठंडी हवा चल रही है। जब आप बाहर निकलेंगे ना, नेचुरल जो ताज़ा फ्रेश एयर है, ठीक है। जब वो आप ऐसे करेंगे, जब आपके फेफड़ों में से गुजरेगी ना, फिर आपने कहना फिर तुसी की कहना सौन दी चढ़ी वे लगी, सौन दी चढ़ी। कितना तंग करता है। अस्तगफिरुल्लाह, अस्तगफिरुल्लाह। ये आपके लिए मेरी जान, ये आपके लिए मेरे दिल में मोहब्बत है, ये इज्जत है, ये एहतराम है, ये प्यार है, ठीक है। ये आपकी रिस्पेक्ट है। ये आपके प्यार में मेरे मुंह से ना ये जो गुलाब की पत्तियां ये बाहर निकल रही है ना, इसको क्या कहते हैं, क्या कहते हैं, बस जो भी कहते हैं, ये आपकी मोहब्बत में ना मेरे मुंह से प्यार नहीं कर रहा, ये रिस्पेक्ट नहीं कर रहा। अल्लाह ताला सारे दी औलाद ਨੂੰ ਨੇਕ ਕਰੇ, ਸਾਰਿਆਂ ਦੀ ਔਲਾਦ ਨੇਕ ਕਰੇ। ਤੇ ਜਿਹੜੇ ਵੱਡੇ ਬੰਦੇ ਨੇ ਨਾ, ਉਹਨਾਂ ਨੂੰ ਕਿਸੇ ਬਾਲ ਦਾ ਕਹਿਣਾ ਮੰਨਣ ਦੀ ਤੌਫੀਕ ਵੀ ਦੇਵੇ। ਵੱਡੇ ਬੰਦੇ ਜਿਵੇਂ ਜਿਵੇਂ ਉਮਰਾਂ ਵੱਧਦੀਆਂ ਨੇ, ਕਿਸੇ ਦੀ ਗੱਲ ਮੰਨਦੇ ਹੀ ਨਹੀਂ। ਜਦੋਂ ਕੁਛ ਆਖੋ ਮਾੜਾ ਜਿਹਾ, ਜਾ ਪਰੇ, ਤੈਨੂੰ ਨਹੀਂ ਪਤਾ, ਜਾ ਪਰੇ। ਅੱਗੋਂ ਦਬਕੇ ਮਾਰਨੇ ਨੇ ਤੇ ਬਸ ਅਗਲੇ ਬੰਦੇ ਨੂੰ ਉੱਥੇ ਚੁੱਪ, ਠੀਕ ਹੈ। ਮੈਨੂੰ ਇੱਕ ਦਬਕਾ ਵੱਜਦਾ, ਮੈਂ ਕੁੰਗੜ ਕੇ ਨਾ ਉਹ ਨੁੱਕਰ ਦੇ ਵਿੱਚ ਵੜ ਜਾਣਾ, ਉੱਥੇ ਗੱਦੇ ਦੇ ਤੇ ਇਕੱਠਾ ਹੋ ਕੇ ਬਹਿਣਾ। ਫਿਰ ਮੈਂ 3 ਘੰਟੇ ਬਾਅਦ ਜਦੋਂ ਜਾ ਕੇ ਮੇਰਾ ਦਬਕਾ ਬਹਾਲ ਹੁੰਦਾ ਨਾ, ਮੇਰੀ ਥੋੜੀ ਜਿਹੀ એનર્ਜੀ ਆਉਂਦੀ ਦੁਬਾਰਾ। ਫਿਰ ਮੈਂ ਕਹਿੰਦਾ ਅੱਛਾ ਹੁਣ ਆ ਕਰ ਲਈ, ਬਹਿਣਾ ਨਹੀਂ ਆਰਾਮ ਨਾਲ ਇੱਥੇ। ਇੱਕ ਵਾਰੀ ਇੱਕ ਦਬਕਾ ਤਾਂ ਮੈਂ ਇੰਜ ਕਰਕੇ ਹੋ ਜਾਂਦਾ। ਹੁਣ ਵੇਖ ਕਿਵੇਂ ਨਾ ਉਹ ਕੀ ਮਸਕਰੀਆਂ ਕਰਕੇ ਨਾ ਦੰਦੀਆਂ ਦੇ ਕੇ ਵੇ ਹੱਸਦੀ ਹੁਣ ਹੈ। ਉੱਠ ਭੋਲਾ ਦੇ ਬੰਦੇ, ਉੱਠ ਪੋ। ਕਿੱਧਰ ਜਾਵਾਂਗੇ ਭਾਈ, ਮੈਨੂੰ ਤੂੰ ਕਿੱਦਾਂ ਦੁਖੀ ਕੀਤੀ। ਆਵੇ ਵੇਖੋ ਹਾਂ ਇਹ ਫਰੈਸ਼ ਕੇ ਨਹੀਂ, ਵੇਖੋ ਮਾਸ਼ਾਅੱਲਾ। ਚੰਗੀਆਂ ਗੱਲਾਂ ਕਰੀਦੀਆਂ ਨੇ ਹਰ ਵੇਲੇ। ਕਬਰ ਨੂੰ ਯਾਦ ਕਰਨਾ ਚਾਹੀਦਾ। ਨਮਾਜ਼ ਪੜ੍ਹ ਕੇ ਕਬਰ ਨੂੰ ਯਾਦ ਕਰੋ, ਮਸੱਲੇ ਤੇ ਬਹਿ ਕੇ ਕਬਰ ਨੂੰ ਯਾਦ ਕਰੋ। ਐਵੇਂ ਕਬਰ ਨੂੰ ਯਾਦ ਨਹੀਂ ਕਰਨਾ ਚਾਹੀਦਾ। ਕਬਰ ਨੂੰ ਮਸੱਲੇ ਤੇ ਬਹਿ ਕੇ ਯਾਦ ਕਰਨਾ ਚਾਹੀਦਾ, ਚੰਗੇ ਤਰੀਕੇ ਨਾਲ ਰੋ ਕੇ, ਗਿੜਗਿੜਾ ਕੇ, ਤਹੱਜਦ ਦੇ ਟਾਈਮ ਤੇ ਯਾਦ ਕਰਨਾ ਚਾਹੀਦਾ। ਐਵੇਂ ਸੁੱਕੀ ਕਬਰ ਨਹੀਂ ਯਾਦ ਕਰਨੀ ਚਾਹੀਦੀ।
ਕਬਰ ਯਾਦ ਕਰੋ, ਮਾਫੀ ਮੰਗੋ ਅੱਲਾਹ ਪਾਕ ਕੋਲੋਂ ਨਾਲ, ਫਿਰ ਕਬਰ ਨੂੰ ਯਾਦ ਕਰੋ ਕਿ ਯਾਰ ਮਾਫ ਕਰ, ਕਬਰ ਚੰਗੇ ਤਰੀਕੇ ਨਾਲ ਜਾਵਾਂ। ਐਵੇਂ ਕਬਰ 'ਚ ਜਾ ਕੇ ਰੰਗ ਚ ਮੇਰੀ ਸੁਣ ਗੱਲ, ਹਾਂ ਸੁਣਾ, ਸੀਨ ਸੋਹਣੀ ਹੈ। ਅੱਜ ਜਦੋਂ ਸਾਰੀ ਵਾਲੀ ਮੰਗਣ ਲੱਗੀ ਨਾ ਅੱਲਾਹ ਤਾਲਾ ਕੋਲ, ਤੈਨੂੰ ਕਹੂੰਗੀ ਤੂੰ ਰੋ ਤੇ ਮੈਂ ਦੁਆ ਮੰਗਦੀ। ਮੇਰਾ ਰੋਣ ਨਹੀਂ ਨਿਕਲਦਾ ਛੇਤੀ। ਗੱਲ ਤੇ ਇਹ ਆ ਕਿ ਮੈਂ ਇਮੋਸ਼ਨਲ ਬਹੁਤ ਘੱਟ ਹੁੰਨਾ, ਮਤਲਬ ਬਹੁਤ ਜ਼ਿਆਦਾ। ਇੱਕ ਹੁੰਦਾ ਨਾ ਕਿ ਬੰਦਾ ਉਹ ਸਖਤ ਦਿਲ ਦਾ ਮਾਲਕ ਜਿਹਨੂੰ ਕਹਿੰਦੇ ਨੇ, ਮਤਲਬ ਕਿਸੇ ਦੀ ਡੈਥ ਵੀ ਹੋਈ ਹੋਵੇ ਨਾ, ਮੈਂ ਉੱਥੇ ਵੀ ਜਾਵਾਂ ਤਾਂ ਮੈਨੂੰ ਜਲਦੀ ਆਂਸੂ ਨਹੀਂ ਆਉਂਦੇ। ਹਾਂ ਆਂਸੂ ਆਉਂਦੇ ਨੇ ਜਦੋਂ ਮਤਲਬ ਜ਼ਿਆਦਾ ਡੀਪਲੀ ਬੰਦਾ ਫੀਲ ਕਰੇ ਨਾ, ਉਦੋਂ ਆਉਂਦੇ ਨੇ, ਲੇਕਿਨ ਉਸ ਇਲਾਵਾ ਇੰਨੇ ਰੇਅਰ ਕੇਸ ਨਹੀਂ ਆਉਂਦੇ। ਕੋਈ ਮਰਦ ਸਖਤ ਸੁਖਤ ਨਹੀਂ ਹੁੰਦਾ, ਠੀਕ ਹੈ। ਉਹ ਟੀਕੇ ਲਾ ਲਾ ਕੇ ਮਰਦ ਨੂੰ ਸਖਤ ਕਰਦੇ, ਮਰਦ ਨਹੀਂ ਰੋ ਸਕਦਾ, ਮਰਦ ਨਹੀਂ ਰੋ ਸਕਦਾ, ਮਰਦ ਨਹੀਂ ਰੋ ਸਕਦਾ। ਉਹ ਵਿਚਾਰਾ ਰੋਵੇ ਕੀ, ਉਹਨੂੰ ਪਹਿਲੇ ਕਹਿੰਦਾ ਮਰਦ ਰੋ ਨਹੀਂ ਸਕਦਾ, ਉਹ ਫਿਰ ਕਹਿੰਦਾ ਜੀ ਮੈਂ ਹੁਣ ਘਰੇ ਰੋ ਪਿਆ ਤੇ ਸਾਰੇ ਜਣੇ ਤੇ ਅੱਗੇ ਕਹਿੰਦੇ ਮਰਦ ਨਹੀਂ ਰੋ ਸਕਦਾ। ਉਹ ਰੋਵੇ ਕਿੱਥੇ, ਉਹ ਬਾਹਰ ਜਾਂਦਾ, ਬਾਹਰ ਨਹੀਂ ਰੋ ਸਕਦਾ, ਬਾਹਰ ਕੋਈ ਸੁਣ ਲੂਗਾ, ਠੀਕ ਹੈ। ਬਾਹਰ ਯਾਰ ਬੇਲੀ ਹੋਣਗੇ, ਉਹਨਾਂ ਨੇ ਕਹਿਣਾ ਲੈ ਬੰਦਾ ਹੋ ਕੇ ਰੋਈ ਜਾਂਦਾ, ਘਰੇ ਲੈ ਬੰਦਾ ਹੋ ਕੇ ਰੋਈ ਜਾਂਦਾ। ਜੇ ਬੁੜੀ ਕੋਲ ਕੋਈ ਗੱਲ ਕਰ ਲੈ, ਬੁੜੀ ਨੇ ਕਹਿਣਾ ਲੈ ਬੰਦਾ ਹੋ ਕੇ ਮੇਰੇ ਕੋਲ ਰੋਈ ਜਾਂਦਾ। ਉਹ ਬੰਦਾ ਰੋਵੇ ਕਿੱਥੋਂ, ਅੰਦਰੋਂ ਅੰਦਰ ਹੀ ਪਾਟ ਜਾਂਦਾ। ਉਹ ਢਿੱਡ 'ਚ ਰੱਖ ਕੇ ਨਾ, ਉਹ ਅੰਦਰ ਅੰਦਰ ਹੀ ਪਾਟ ਜਾਂਦਾ। ਤੂੰ ਪੁੱਤਰ ਇਹ ਸਿੱਧੀ ਪੁੱਛੇ ਨਾ ਤੇ ਇਹੋ ਹੀ ਸੀਨ ਹੈ। ਉਹ ਜਿਹੜਾ ਨਾ ਰੋਣ ਜਿਹੜਾ ਇਹ ਚੀਜ਼ਾਂ ਸਾਰੀਆਂ ਨਾ ਪੇਟ ਦੇ ਅੰਦਰ ਨੇ। ਹੁਣ ਪੇਟ ਫਟਣ ਵਾਲਾ ਹੋਇਆ ਪਿਆ ਤੇ ਦਿਲ ਨਹੀਂ ਕਹਿੰਦਾ ਕਿ ਤੂੰ ਰੋ ਕੇ ਆਪਣਾ ਨਾ ਜਿਹੜਾ ਦੁੱਖ ਕਿਸੇ ਨੂੰ ਸੁਣਾਓ ਨਾ। ਉਹੀ ਤੇ ਕਹਿਣਾ ਕਿ ਰੋਣਾ ਮਰਦ ਨੂੰ ਵੀ ਆਉਂਦਾ ਹੈ। ਬੜੀ ਜਗ੍ਹਾ ਮਤਲਬ ਐਸੀ ਸਿਚੁਏਸ਼ਨ ਹੋ ਜਾਂਦੀ ਆ ਕਿ ਮਰਦ ਵੀ ਜਿਹੜਾ ਨਾ, ਉਹਦਾ ਵੀ ਰੋਣ ਨੂੰ ਦਿਲ ਕਰਦਾ ਕਿ ਮੈਂ ਰੋਵਾਂਗਾ ਤਾਂ ਥੋੜਾ ਹਲਕਾ ਫੀਲ ਹੋ ਜਾਏਗਾ, ਲੇਕਿਨ ਉਹ ਰੋਂਦਾ ਨਹੀਂ। ਕਿਉਂ? ਮਾਂ-ਬਾਪ ਕੋ ਰੋਵਾਂਗਾ, ਮਾਂ-ਬਾਪ ਬੁੱਢੇ ਨੇ, ਉਮਰ ਜ਼ਾਹਰੀ ਗੱਲ ਹੈ ਜਦੋਂ ਔਲਾਦ ਜਵਾਨ ਹੁੰਦੀ ਤੇ ਮਾਂ-ਬਾਪ ਤਾਂ ਬੁੱਢੇ ਹੁੰਦੇ। ਮਾਂ-ਬਾਪ ਨੇ ਕਹਿਣਾ ਮੇਰਾ ਜਵਾਨ ਪੁੱਤਰ ਰੋਣ ਡਿਆ, ਕਿਉਂ ਰੋਣ ਡਿਆ, ਕੀ ਵਜ੍ਹਾ, ਉਹਨਾਂ ਨੂੰ ਟੈਨਸ਼ਨ ਹੋਇਆ ਨਹੀਂ, ਠੀਕ ਹੈ। ਜੇ ਕੋਈ ਵਿਆਹ ਵਾਲਾ ਨੇ ਬੁੱਢੀ ਕੋ ਰੋਣਾ, ਬੁੱਢੀ ਨੇ ਕਹਿਣਾ ਲੈ ਬੰਦਾ ਹੋ ਕੇ ਰੋਈ ਜਾਂਦਾ, ਇਹਨੇ ਮੈਨੂੰ ਕੀ ਸੰਭਾਲਿਆ, ਆਪ ਰੋਈ ਜਾਂਦਾ ਹੈ। ਸਿੱਧੀ ਜਿਹੜੀ ਗੱਲ। ਜੇ ਬਾਹਰ ਕਿਸੇ ਕੋ ਰੋਏਗਾ ਉਹਨੇ ਕਹਿਣਾ ਲੈ ਚੰਗਾ ਬੰਦਾ ਤੂੰ ਮਾਰ ਦਫਾ ਮਾਰ, ਕਿਹੜੀਆਂ ਗੱਲਾਂ ਤੇ ਰੋਣ ਡਿਆ, ਛੱਡ ਪਰੇ ਸਾਰੀਆਂ ਪਰੇਸ਼ਾਨੀਆਂ। ਜੇ ਔਲਾਦ ਕੋ ਤਾਂ ਕੋਈ ਗੱਲ ਨਹੀਂ ਕਰ ਸਕਦਾ, ਉਹਨਾਂ ਨੇ ਕਹਿਣਾ ਸਾਡਾ ਪਿਓ ਇੰਨੇ ਕਮਜ਼ੋਰ ਦੇ ਤਾਂ ਮਾਲਕ ਇਹ ਰੋਈ ਜਾਂਦਾ। ਉਹ ਬੰਦਾ ਵਿਚਾਰਾ ਅੰਦਰ ਹੀ ਨਾ ਬੰਬ ਧਮਾਕਾ ਉਹਦੇ ਫਟ ਜਾਂਦਾ, ਇੱਕ ਵਾਰੀ ਅੰਦਰ ਰੌਕਟ ਲਾਂਚ ਹੋ ਜਾਂਦਾ। ਹੁਣ ਵੈਸੇ ਵੀ ਦੌਰ ਉਹ ਆ ਗਿਆ ਹੈ, ਕਿਸੇ ਨੂੰ ਦੁੱਖ ਸੁਣਾਓਗੇ ਨਾ ਤੇ ਉਹ ਸੁਣ ਤਾਂ ਲੈਗਾ ਤੇ ਥੋੜੀ ਦੇਰ ਬਾਅਦ ਵਿੱਚ ਨਾ ਉਹ ਉਸ ਇਨਸਾਨ ਨੂੰ ਬੁਰਾ ਭਲਾ ਸਮਝਦਾ। ਪਰ ਦੁੱਖ ਸੁਣਾਉਣ ਵਾਸਤੇ ਪਤਾ ਕੀ ਕਰਨਾ ਚਾਹੀਦਾ? ਦੁੱਖ ਸੁਣਾਉਣ ਵਾਸਤੇ, ਦੁੱਖ ਸੁਣਾਉਣ ਤੋਂ ਪਹਿਲੇ ਦੁੱਖ ਸੁਣਾਉਣ ਵਾਸਤੇ ਅੱਖਾਂ ਖੁੱਲੀਆਂ ਹੋਣੀਆਂ ਚਾਹੀਦੀਆਂ। ਅੱਖਾਂ ਬੰਦ ਕਰਕੇ ਇੰਜ ਚਾਣੀਆਂ ਵਾਲਾ ਤੇ ਦੁੱਖ ਸੁਣਾਉਣਾ ਨਹੀਂ, ਇੰਜ ਕਰਕੇ ਇੰਜ ਦੁੱਖ ਨਹੀਂ ਸੁਣਾਇਆ। ਮੈਂ ਤੈਨੂੰ ਨਹੀਂ ਸਮਝ ਆਉਂਦਾ, ਮੇਰਾ ਦਿਮਾਗ ਸੈੱਟ ਨਹੀਂ ਹੈਗਾ। ਤੁਹਾਨੂੰ ਨਾ ਇੱਕ ਮਿੰਟ ਅੱਗੇ ਬਾਜੀ ਨੇ ਨਾ ਬੜਾ ਚੰਗਾ ਮਸ਼ਵਰਾ ਦਿੱਤਾ। ਇਹ ਕਰਨ ਲਿਆ ਵਾ ਵੀ ਬਸ ਅੱਖਾਂ ਬੰਦ ਕਰਕੇ ਪਈ ਰਿਹਾ, ਬੁਲਾ ਨਾ ਕਿਸੇ ਨੂੰ, ਬੋਲ ਠੀਕ ਹੈ। ਮੈਂ ਖੜੋਣ ਹੀ ਨਹੀਂ ਦੇਂਦੇ। ਮੈਂ ਆਲੋ ਮੈਂ ਟੇਪ ਲਾ ਲਈ, ਮੈਂ ਇੱਕ ਗੱਲ ਕਰ ਲਾਂ ਬਸ, ਉਸ ਤੋਂ ਬਾਅਦ ਟੇਪ ਲਾ ਜਾਣੀ। ਬਾਜੀ ਨੇ ਕਿ ਬੜੀ ਸੋਹਣੀ ਗੱਲ ਕੀਤੀ। ਮਾਂ ਜੀ ਕਹਿੰਦੇ ਕਿ ਮੈਨੂੰ ਨਾ ਇੰਜ ਹੋਣ ਡਿਆ ਜਿਵੇਂ ਮੇਰੇ ਨਾ ਵੱਖੀਆਂ ਜਿਹੀਆਂ ਫੁੱਲ ਹੋਈਆਂ ਪਈਆਂ ਤੇ ਜੀ ਉਹ ਇੰਜ ਕਰਕੇ। ਬਾਜੀ ਕਹਿੰਦੀ ਰੱਜ ਕੇ ਖਾਣਾ ਖਾਓ, ਰੱਜ ਕੇ ਖਾਣਾ ਖਾਓ। ਕਹਿੰਦੀ ਰੱਜ ਕੇ ਓਵਰ ਕਰਕੇ ਖਾਓ ਨਾ, ਜਦੋਂ ਇਹ ਆਪੇ ਪਾਟਣ ਵਾਲਾ ਹੋ ਗਿਆ ਢਿੱਡ, ਹਰ ਸ਼ੈ ਆਪੇ ਸਹੀ ਹੋ ਜਾਣੀ। ਮੈਂ ਤੁਹਾਨੂੰ ਕਿਹਾ ਉਹਨੇ ਇੰਪਲੀਮੈਂਟ ਕਰ ਲਓ, ਬੜਾ ਚੰਗਾ ਮਸ਼ਵਰਾ ਹੈ, ਬੜਾ ਚੰਗਾ ਮਸ਼ਵਰਾ ਹੈ। ਨਹੀਂ ਭਰਾਵਾ ਕਿਉਂ ਬਾਜੀ ਸਹੀ ਗੱਲ ਨਹੀਂ? ਸਹੀ ਵੇਖੀ ਬਾਜੀ ਨੇ ਕਿਹਾ 100% ਸਹੀ ਗੱਲ। ਬਾਜੀ ਕਹਿੰਦੀ ਮੈਂ ਤੇ ਇੰਜ ਹੀ ਕਰਦੀ, ਜੋ ਕੋਈ ਤਬੀਅਤ ਖਰਾਬ ਹੋਵੇ ਨਾ ਮੈਂ ਇੰਨਾ ਓਵਰ ਖਾ ਨਹੀਂ, ਰੱਜ ਕੇ ਖਾ ਲੈਣੀ ਆਪੇ ਹਰ ਸ਼ੈ। ਉਹ ਨਾ ਮੌਤ ਹੁੰਦੀ ਵੀ ਆ ਜਾਂਦੀ। ਵੇਖ ਲਾ ਤੁਹਾਡੇ ਸਾਹਮਣੇ ਲਾਈਵ ਐਗਜ਼ਾਮਪਲ, ਉਹ ਕਹਿੰਦੇ ਨਹੀਂ ਆਂਦੀ, ਮੈਂ ਤੇਰੇ ਕੋਲ ਖਲੋਤੀ ਮੈਂ ਇੰਜ ਹੀ ਕਰਦੀ, ਵੇਖ ਲਓ। ਭਾਈ ਅਸੀਂ ਥੋੜਾ ਇੰਨਾ ਕਿ ਓਵਰ ਖਾ ਲਈਏ ਨਾ ਤੇ ਅਸੀਂ ਬਿਮਾਰ ਹੋ ਜਾਂਦੇ ਆ। ਚਲੋ ਹੁਣ ਬਸ ਠੀਕ ਹੈ। ਹੁਣ ਤੁਸੀਂ ਕਹਿਣਾ ਕਿ ਗੱਲਾਂ ਨਹੀਂ ਕਰਨੀਆਂ ਨੇ, ਬੋਲਣਾ ਨਹੀਂ। ਹੁਣ ਮੈਂ ਤੁਹਾਡੇ ਨਾਲ ਬੋਲਣਾ ਨਹੀਂ, ਵੱਡੀ ਬਾਜੀ ਨਾ ਮੇਰੇ ਅੱਜ ਟੇਪ ਲੱਗ ਗਈ ਮੂੰਹ ਤੇ, ਬਸ ਹੁਣ ਮੈਂ ਨਾ ਗੱਲ ਸੁਣਨੀ ਨਹੀਂ, ਨਾ 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 ਨਾ। ਗੱਲ ਸੁਣ ਤਾਂ ਲੈ, ਹੁਣ ਸੁਣ ਮੇਰੀ ਨਾ ਵੱਡੀ ਬਾਜੀ, ਇਹਦੀ ਵੱਡੀ ਮਾਂ ਜਿਹੜੀ ਨਾ, ਉਹ ਨਾ ਗਰਮੀ ਹੋਵੇ ਤੇ ਰੋਟੀਆਂ ਬਣਾਈਆਂ ਤੰਦੂਰ ਤੇ ਵੇਸਣ ਵਾਲੀਆਂ, ਤੇ ਇੱਕ ਰੋਟੀ ਉਹਨੇ ਖਾ ਲਈ ਤੇ ਭਾਈ ਕਹਿੰਦਾ ਵੀ ਆधी ਰੋਟੀ ਹੋਰ ਖਾ ਲਾ। ਕਹਿੰਦੀ ਨਹੀਂ ਮੈਂ ਨਹੀਂ ਖਾਣੀ, ਇਹ ਖਾ ਲਾ। ਉਹਨੇ ਖਾ ਲਈ, ਅਸਰ ਟਾਈਮ ਹੋਇਆ ਨਾ ਤਬੀਅਤ ਖਰਾਬ ਹੋ ਗਈ। ਡਾਕਟਰ ਨੂੰ ਬੁਲਾਇਆ, ਕੀ ਹੋਇਆ? ਡਾਕਟਰ ਨੂੰ ਕਹਿੰਦੀ ਡਾਕਟਰ ਸਾਹਿਬ ਹਾਜੀ ਸਾਹਿਬ ਨੇ ਮੈਨੂੰ ਅੱਧੀ ਰੋਟੀ ਵੱਧ ਖਵਾਈ, ਮੈਂ ਉਹ ਰੋਟੀ ਖਾਣ ਨਾਲ ਬਿਮਾਰ ਹੋਈ ਹਾਂ, ਹੋਰ ਮੈਨੂੰ ਕੁਛ ਵੀ ਨਹੀਂ ਸੀ। ਤੇ ਡਾਕਟਰ ਪਤਾ ਕੀ ਕਹਿੰਦਾ? ਹਾਜੀ ਸਾਹਿਬ ਹੁਣ ਤੇਰੇ ਤੇ ਕੇਸ ਬਣਦਾ, ਤੂੰ ਰੋਟੀ ਸਾਡੀ ਭੈਣ ਨੂੰ ਖਵਾਈ ਵੱਧ, ਉਹ ਬਿਮਾਰ ਹੋਈ, ਉਹਦੀ ਤਬੀਅਤ ਖਰਾਬ ਹੋਈ, ਇਹ ਤਾਂ ਹੁਣ ਤੇਰੇ ਤੇ ਕੇਸ ਬਣਦਾ। ਉਹ ਗੱਲ ਵਾਲੀ ਕਿ ਅਸੀਂ ਆਪਦੀ ਸਿਹਤ ਦੇ ਮੁਤਾਬਕ ਜਿੰਨਾ ਸਾਡਾ ਬਰਦਾਸ਼ਤ ਕਰ ਸਕਦਾ ਵਜੂਦ ਜਿਸਮ, ਉਹਨਾਂ ਕੀ ਖਾਂਦੇ ਆ ਅਸੀਂ, ਭੁੱਖ ਰੱਖ ਕੇ ਛੱਡ ਦਿੰਦੇ ਆ, ਤੇ ਨਹੀਂ ਤਾਂ ਵੱਧ ਨਹੀਂ ਖਾ ਸਕਦੇ, ਨਹੀਂ ਖਾਈ ਜਾਂਦੀ। ਚਲੋ ਹੁਣ ਇਸ ਗੱਲ ਦਾ ਮੈਂ ਜਵਾਬ ਨਹੀਂ ਦੇਣਾ, ਮੈਂ ਤਾਂ ਚੁੱਪ, ਮੈਨੂੰ ਤਾਂ ਟੇਪ ਲੱਗੀ ਗੱਲ। ਚੰਗਾ ਨਾ ਦੇ ਜਵਾਬ, ਬਸ ਕਰ ਜਾ। ਮੈਨੂੰ ਤੁਹਾਨੂੰ ਖਾ ਲਵੇ ਤੇ ਛੇਤੀ ਜਾਵੇ, ਪੂਰੀ ਕਰੀਏ ਇਹਨੂੰ। ਨਹੀਂ ਭਾਈ ਮੈਂ ਅਜੇ ਜੀਣਾ ਵਾ, ਤੇਰਾ ਵਿਆਹ ਗੁੰਗਿਆ ਕੋ ਛੱਡਿਆ ਹੋਣਾ, ਕਮਲਾ ਕਰਕੇ ਆਵੇ। 2 hours
hours later. ਰੋਟੀ ਜਰਾ ਅੱਜ ਹੁਣ ਹੋਟਲ ਤੋਂ ਮੈਂ ਲੈ ਕੇ ਆਇਆ। ਹੁਣ ਮੈਂ ਕਿਹਾ ਸਾਲਨ ਗਰਮ ਕਰ ਲਈਏ। ਹੁਣ ਸਾਲਨ ਗਰਮ ਕਰਕੇ ਮਾਂ ਜੀ ਉਠੋ। ਮਾਂ ਜੀ ਸੜ ਜਾਣਾ ਚਲੋ ਜੀ। ਚੁੱਲ੍ਹਾ ਘੱਟ ਕਰ ਲਿਆ। ਹੁਣ ਆਪਾਂ ਸਾਲਨ ਗਰਮ ਕਰਕੇ ਤੇ ਮਾਂ ਜੀ ਨੂੰ ਖਵਾਈਏ ਰੋਟੀ। ਅੱਜ ਤਬੀਅਤ ਡਾਊਨ ਹੈ ਮਾਂ ਜੀ ਦੀ ਵਾਹਵਾ ਤੇ ਜਰਾਨਾ ਹੁਣ ਆ ਜੀ ਖਿਦਮਤਾਂ ਕਰ ਦੇਣੇ ਨੇ ਆਪਾਂ ਖਿਦਮਤਾਂ। ਪਹਿਲੇ ਸਾਲਨ ਪਾ ਲਈਏ ਪਲੇਟ। ਮਾਂ ਜੀ ਉੱਠ ਪੋ ਰੋਟੀ ਰੈਡੀ ਹੋ ਗਈ ਆ ਜਾਓ ਉੱਠ ਪੋ। ਹੁਣ ਸਾਲਨ ਮੈਂ ਗਰਮ ਕਰ ਦਿੱਤਾ ਠੀਕ ਹੈ। ਮਾਂ ਜੀ ਦੀ ਤਬੀਅਤ ਹਾਂਜੀ ਹੁਣੇ ਰੋਟੀ ਖਾਧੀ ਸੀ। ਚਲੋ ਉੱਠੋ ਨਾ ਉੱਠ ਕੇ ਥੋੜੀ ਜਿਹੀ ਟਰਾਈ ਕਰ ਲਓ ਫਿਰ ਦੁਬਾਰਾ ਮੈਡੀਸਨ ਖਾ ਲੈਣਾ ਤੇ ਹੋ ਜਾਏਗਾ ਸੈੱਟ। ਉੱਠੋ ਹੱਥ ਫੜਾਓ ਰੇ। ਉੱਠੋ 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 ਸ਼ੇਰ ਬਣ ਕੇ ਸ਼ੇਰ ਬਣ ਕੇ। ਹੁਣ ਕਾਓ ਲੱਤਾਂ ਠਾਣ ਹੈਂ ਕੋਈ ਸਮਝ ਨਹੀਂ ਆ ਰਹੀ। ਚਲੋ ਖਾਓ ਨਾ ਹੁਣ ਦੁਬਾਰਾ ਮੈਡੀਸਨ ਲੈਣਾ ਨਾਲ। ਇਹ ਸੈਟਮੈਂਟ ਹੋ ਜਾਓ ਸੈਟਮੈਂਟ ਹੋ ਜਾਓ। ਚਲੋ ਅੱਜ ਤੁਹਾਨੂੰ ਅੱਗੇ ਤੁਸੀਂ ਸਾਨੂੰ ਖਵਾਈਆਂ ਨੇ ਇਦਾਂ ਹੀ ਆ ਜਿੱਦਾਂ ਅੱਗੇ ਤੁਸੀਂ ਸਾਨੂੰ ਖਵਾਈਆਂ ਨੇ ਅੱਜ ਅਸੀਂ ਤੁਹਾਨੂੰ ਖਵਾਉਂਦੇ ਹਾਂ। ਡਕਾਰ ਮਾਰੀ ਜਾ ਰਹੇ ਜੇ ਜਿਵੇਂ ਮਿਰਚਾਂ ਦਾਲ ਚ ਰੱਖੀ। ਬਿਸਮਿਲ੍ਲਾਹ ਰਹਿਮਾਨ ਰਹੀਮ। ਖਾਲੀ ਬੁਰਕੀ ਨਾ ਪਾ ਮੈਂ ਇੱਧਰ ਆ ਦੇ। ਖਾਲੀ ਨਹੀਂ ਕੀ ਸਾਲਨ ਨਹੀਂ ਆਇਆ ਤੂੰ ਅਜੇ ਨਾ ਪਾ ਤੂੰ ਖਾ ਰੋਟੀ ਮੈਂ ਨਹੀਂ ਖਾਣੀ। ਕਿਉਂ ਇਹ ਦਿਲ ਨੂੰ ਨਹੀਂ ਚੰਗੀ ਲੱਗਦੀ। ਦਿਲ ਨੂੰ ਚੰਗੀ ਨਹੀਂ ਲੱਗਣ ਦੀ। ਚਲੋ ਫਿਰ ਦਿਲ ਨੂੰ ਸਹੀ ਕਰ ਲਓ ਫਿਰ ਆਪਾਂ ਇਕੱਠੇ ਖਾਣੇ ਆ।